ਅੱਛਾ ਕਿ ਬਾਬੇ ਨੇ ਕਵਰ ਆਪਣੀ ਪਹਿਲੇ ਤਿਆਰ ਕਰ ਲਈ ਸੀ। ਅੱਛਾ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਖੂਹ ਵਿਖਾ ਦਿਓ, ਕਿੱਥੇ ਹੁੰਦਾ ਸੀ ਖੂਹ ਜਿਹੜਾ ਤੁਸੀਂ ਵੇਖਿਆ ਆਪਣੀ ਅੱਖੀ? ਉਹ ਹਾਂ ਖੂਹ ਲੋ ਜੀ ਇੱਥੇ ਹੁੰਦਾ ਸੀ ਖੂਹ। ਇਹ ਤਲਾਬ ਦੀ ਛੋਟੀ ਟਾਇਲ ਇੱਥੇ ਲੱਗੀ ਹੈ, ਨਾਨਕਸ਼ਾਹੀ ਇੱਟ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਸੁਲਤਾਨ। ਸੁਲਤਾਨ ਸਾਹਿਬ ਤੁਸੀਂ ਇੱਥੇ ਨਿਗਰਾਨੀ ਕਰਦੇ ਹੋ? ਜੀ ਬਿਲਕੁਲ ਠੀਕ ਹੈ। ਤੇ ਦੱਸੋ ਥੋੜਾ ਜਿਹਾ ਕਿ ਇੱਥੇ ਕਿਦੋਂ ਦੀ ਤੁਸੀਂ ਕਰਦੇ ਹੋ ਤੇ ਕੀ ਕੁਝ ਹੋਣ ਤੱਕ ਤੁਸੀਂ ਇਹਦੀ ਫਾਸ ਕੀਤੀ ਹੈ? 2012 ਤੋਂ ਮੈਂ ਕਰ ਰਿਹਾ। ਅੱਛਾ 2012 ਤਕਰੀਬਨ 12-13 ਸਾਲ ਹੋ ਗਏ ਨੇ। ਬਿਲਾ ਲਾਂਚ ਕਰੀ ਦੀ ਹੈ ਔਰ ਸਾਲ ਬਾਅਦ ਬਾਬਾ ਜੀ ਦਾ ਮੇਲਾ ਕਰਾਈਦਾ। ਬਾਬਾ ਜੀ ਦਾ ਪੂਰਾ ਨਾਂ ਕੀ ਹੈ? ਬਾਬਾ ਜੀ ਦਾ ਬਾਬਾ ਜੀ ਫਕੀਰ ਚੰਦ। ਬਾਬਾ ਜੀ ਫਕੀਰ ਚੰਦ, ਹਾਂਜੀ ਇਹਨਾਂ ਦੇ ਨਾਂ ਤੇ ਕੋਲੀ ਬਾਬਾ ਫਕੀਰ ਚੰਦ ਹੈ। अच्छा ਹਾਂਜੀ ਇਹਨਾਂ ਦੇ ਨਾਂ ਹੈ जी। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ ਇਸ ਵੇਲੇ ਮੈਂ ਮੌਜੂਦ ਹਾਂ ਕੋਟਲੀ ਬਾਬਾ ਫਕੀਰ ਚੰਦ, ਜਿਹੜਾ ਕਿ ਇੱਕ ਕਸਬਾ ਹੈਗਾ, ਪਿੰਡ ਹੈਗਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਤੇ ਉੱਥੇ ਨੇ ਕੁਝ ਛੋਟੀ ਛੋਟੀ ਸਮਾਧੀਆਂ ਤੇ ਇਹ ਜਨਾਬ ਅੱਛੀ ਹਾਲਤ 'ਚ ਮੌਜੂਦ ਨੇ, ਕਿਉਂਕਿ ਮੋਸਟਲੀ ਚੀਜ਼ਾਂ ਜਿਹੜੀਆਂ ਕਾਬਲ ਇਸਤੇਮਾਲ ਨਾ ਹੋਣ ਤੇ ਉਹ ਫਿਰ ख़राब ਹੋ ਜਾਂਦੀਆਂ ਨੇ। ਲੇਕਿਨ ਇਹ ਜਿਹੜੀ ਹੈ ਨਾ, ਇਹ ਬਿਲਕੁਲ ਨਜ਼ਰ ਆ ਰਹੀਆਂ ਨੇ, ਇਹਨਾਂ ਦੀ ਹਾਲਤ ਠੀਕ ਲੱਗ ਰਹੀ ਹੈ। ਬਾਬਾ ਫਕੀਰ ਚੰਦ ਉਹਨਾਂ ਦੀ ਸਮਾਧੀ ਵੱਡੀ ਹੈ ਤੇ ਇੱਥੇ ਬਕਾਇਦਾ ਆਉਂਦੇ ਨੇ ਅਗਸਤ ਦੇ ਮਹੀਨੇ ਦੇ ਵਿੱਚ ਮੇਲਾ ਵੀ ਲੱਗਦਾ। ਗੋ ਕਿ ਹਿੰਦੂ ਮੁਸਲਿਮਸ ਇਸ ਇਲਾਕੇ 'ਚੋਂ ਨਹੀਂ ਹੈਗੇ, ਲੇਕਿਨ ਉਸ ਦੇ ਬਾਵਜੂਦ ਇੱਥੇ ਮੇਲਾ ਲੱਗਦਾ ਹੁੰਦਾ, ਜਿਹੜਾ ਕਿ ਇਹ ਉੱਤੇ ਇੱਕ ਸ਼ੇਪ ਬਣੀ, ਗੁੰਬਦ ਜਿਹਾ ਬਣਿਆ ਤੇ ਇਹ ਬਰਾਮਦਾ ਤੇ ਇਹਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਨਾ ਬਾਬਾ ਫਕੀਰ ਚੰਦ ਹੋਰਾਂ ਦੀ ਉਹ ਇਹ ਸਮਾਧੀ ਹੈ। ਠੀਕ ਹੈ, ਇਹ ਪਸਰੂਰ ਡਸਕਾ ਰੋਡ ਦੇ ਉੱਤੇ ਕਸਬਾ ਹੈ। ਲਓ ਜੀ ਇੱਥੇ ਹੁੰਦੇ ਨੇ ਦੀਵੇ ਤੇ ਆ ਜੀ ਸਾਡੇ ਭਰਾ ਨੇ ਵਾਹ ਜੀ ਵਾਹ, ਇਹ ਹੈਗੀ ਜੀ ਸਮਾਧੀ। ਉੱਤੇ ਲਿਖਿਆ ਵੀ ਹੈ ਕੋਟਲੀ ਬਾਬਾ ਫਕੀਰ ਚੰਦ ਤੇ ਇਹ ਜਨਾਬ ਉਹਦੇ ਅੰਦਰ ਦੀ ਚੀਜ਼ ਹੈ। ਤੁਹਾਨੂੰ ਇੱਥੋਂ ਬਾਹਰੋਂ ਹੀ ਬਾਲਣ ਡਿਆ। ਇਹ ਦੇਖੋ ਇਹ ਕੀ ਇੱਥੇ ਪਿਆ ਜੀ, ਇਹ ਥੋੜਾ ਦੱਸ ਦਿਓ ਇਹ ਕੀ ਹੈ? ਇਹ ਗੱਲਾ ਹੈ ਜੀ। ਇਹ ਗੱਲਾ ਹੈਗਾ, ਠੀਕ ਹੋ ਗਿਆ। ਤੇ ਇਹ ਨਾਲੋਂ ਚਿਰਾਗ ਬੱਤੀ ਕਰਨ ਵਾਸਤੇ ਠੀਕ ਹੋ ਗਿਆ। ਬੱਤੀ ਵਗੈਰਾ ਇਹ ਜਨਾਬ ਇੱਥੇ ਅਗਰਬੱਤੀਆਂ ਜਿਹੜੇ ਨਾ ਉਹ ਜਲਾਉਂਦੇ ਤੇ ਇਹ ਹੈਗਾ ਗੱਲਾ। ਇਹ ਵੀ ਕੋਈ ਪੁਰਾਣੇ ਜ਼ਮਾਨੇ ਦੇ ਲੱਗਦਾ ਪਿਆ ਕਿ ਪਤਾ ਨਹੀਂ ਉਹ ਮੇਰਾ ਸਿਲੰਡਰ ਦਾ ਬਣਿਆ, ਸਿਲੰਡਰ ਦਾ ਬਣਿਆ। ਤੇ ਇਹ ਕੀ ਹੈ ਜੀ? ਇਹ ਕਾਲਾ ਇਹ ਚਿਰਾਗ ਘਿਓ ਸ਼ੋ ਤੇਲ ਵਗੈਰਾ ਤੇਲ ਉਹ ਜਿਹੇ ਦੀਵੇ ਬਾਲਦੇ ਨੇ। ਤੇ ਇਹ ਨਮਕ ठीक हो गया जी। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ ਇਸ ਵੇਲੇ ਮੈਂ ਮੌਜੂਦ ਹਾਂ ਕੋਟਲੀ ਬਾਬਾ ਫਕੀਰ ਚੰਦ, ਜਿਹੜਾ ਕਿ ਇੱਕ ਕਸਬਾ ਹੈਗਾ, ਪਿੰਡ ਹੈਗਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਤੇ ਉੱਥੇ ਨੇ ਕੁਝ ਛੋਟੀ ਛੋਟੀ ਸਮਾਧੀਆਂ ਤੇ ਇਹ ਜਨਾਬ ਅੱਛੀ ਹਾਲਤ 'ਚ ਮੌਜੂਦ ਨੇ, ਕਿਉਂਕਿ ਮੋਸਟਲੀ ਚੀਜ਼ਾਂ ਜਿਹੜੀਆਂ ਕਾਬਲ ਇਸਤੇਮਾਲ ਨਾ ਹੋਣ ਤੇ ਉਹ ਫਿਰ ख़राब ਹੋ ਜਾਂਦੀਆਂ ਨੇ। ਲੇਕਿਨ ਇਹ ਜਿਹੜੀ ਹੈ ਨਾ, ਇਹ ਬਿਲਕੁਲ ਨਜ਼ਰ ਆ ਰਹੀਆਂ ਨੇ, ਇਹਨਾਂ ਦੀ ਹਾਲਤ ਠੀਕ ਲੱਗ ਰਹੀ ਹੈ। ਬਾਬਾ ਫਕੀਰ ਚੰਦ ਉਹਨਾਂ ਦੀ ਸਮਾਧੀ ਵੱਡੀ ਹੈ ਤੇ ਇੱਥੇ ਬਕਾਇਦਾ ਆਉਂਦੇ ਨੇ ਅਗਸਤ ਦੇ ਮਹੀਨੇ ਦੇ ਵਿੱਚ ਮੇਲਾ ਵੀ ਲੱਗਦਾ। ਗੋ ਕਿ ਹਿੰਦੂ ਮੁਸਲਿਮਸ ਇਸ ਇਲਾਕੇ 'ਚੋਂ ਨਹੀਂ ਹੈਗੇ, ਲੇਕਿਨ ਉਸ ਦੇ ਬਾਵਜੂਦ ਇੱਥੇ ਮੇਲਾ ਲੱਗਦਾ ਹੁੰਦਾ, ਜਿਹੜਾ ਕਿ ਇਹ ਉੱਤੇ ਇੱਕ ਸ਼ੇਪ ਬਣੀ, ਗੁੰਬਦ ਜਿਹਾ ਬਣਿਆ ਤੇ ਇਹ ਬਰਾਮਦਾ ਤੇ ਇਹਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਨਾ ਬਾਬਾ ਫਕੀਰ ਚੰਦ ਹੋਰਾਂ ਦੀ ਉਹ ਇਹ ਸਮਾਧੀ ਹੈ। ਠੀਕ ਹੈ, ਇਹ ਪਸਰੂਰ ਡਸਕਾ ਰੋਡ ਦੇ ਉੱਤੇ ਕਸਬਾ ਹੈ। ਪਿੰਡ ਦੀ ਇੱਕ ਰੌਣਕ ਹੈ ਅੱਛਾ, ਤਾਂ ਕਿ ਲੋਕ ਆਉਣ, ਆ ਕੇ ਇਹਨੂੰ ਵੇਖਣ ਔਰ ਲੋਕ ਖੁਸ਼ ਹੋਣ, ਸਰਦਾਰ ਵੀ ਆਉਣ ਔਰ ਸਾਡੇ ਪਿੰਡ ਆਉਣ, ਤਾਂ ਕਿ ਮੁਹੱਬਤਾਂ ਵੱਧਦੀਆਂ ਨੇ। ਤੇ ਇਸ ਤਰ੍ਹਾਂ ਹੀ ਜ਼ਾਹਰ ਹੈ। ਤੇ ਤੁਸੀਂ ਇੱਥੇ ਕੀ ਕੁਝ ਲਾਇਆ? ਬੂਟੇ ਛੁੱਟੇ ਵੀ ਲਾਏ ਜੇ? ਕੋਈ ਸਬਜ਼ੀਆਂ ਸੁਬਜ਼ੀਆਂ? ਹਾਂਜੀ ਸਬਜ਼ੀਆਂ ਲਾਈਆਂ ਨੇ, ਬੂਟੇ ਲਾਏ ਨੇ, ਤਾਂ ਕਿ ਡੰਗਰ ਕਿਹੜੇ ਨੇ ਅੱਗੇ ਨਾ ਜਾ ਸਕਣ। ਹੂੰ, ਹਾਂਜੀ ਗੰਦ ਨਾ ਪਵੇ। ਵਾਹ ਜੀ, ਇਹ ਲਾਈਆਂ ਨਾ ਹੁਣ ਇਤਰੇ ਕਾ ਲਾਈਆਂ ਨੇ। ਆ ਵੇਖੋ, ਵਾਹ ਜੀ ਵਾਹ। ਤੋੜੋ ਇਹ ਬੂਟਾ ਲਾਇਆ, ਇੱਧਰ ਲਾਏ ਨੇ ਇਹ ਤੂਤ। ਨਹੀਂ ਜੀ ਇਹ ਬੜੀ ਚੰਗੀ ਆ, ਤੁਹਾਨੂੰ ਇੱਥੇ ਪੂਰਾ ਬਾਗ ਬਣਾਇਆ। ਤੇ ਉਧਰੋਂ ਇਹ ਵੀ ਨਰਸਰੀ ਟੈਬ ਨਾ, ਇਹ ਬੂਟੇ ਤੋੜ ਸਿੱਧੇ। ਵਾਹ ਜੀ ਵਾਹ, ਇਹ ਦੇਖੋ ਜੀ ਕਿੰਨੀ ਗ੍ਰੀਨਰੀ ਇੱਥੇ ਆ, ਖੂਬਸੂਰਤੀ। ਅਸੀਂ ਬੂਟੇ ਲੱਗੇ ਨੇ, ਨਲਕਾ ਲੱਗਿਆ ਤੇ ਥੋਮ ਲਾਇਆ ਤੇ ਥੋਮ ਉਂਝ ਵੀ ਖੂਬਸੂਰਤ ਲੱਗਦਾ। ਇਸ ਤੋਂ ਪਹਿਲਾਂ ਕਿ ਇੱਥੇ ਖਾਲੀ ਜਗ੍ਹਾ ਪਈ ਰਹੇ ਤੇ ਬਰਾਨ ਪਈ ਰਹੇ। ਉਹ ਜਨਾਬ ਆ ਪਿੱਛੇ ਕੀ ਹੈ ਜੀ? ਕਮਰਾ ਕਾਹਦਾ? ਇਹ ਕਮਰਾ ਰਹਿਣ ਵਾਸਤੇ।
ਅੱਛਾ, ਕੋਈ ਰਹਿੰਦਾ ਵੀ ਇੱਥੇ ਕਿ ਨਹੀਂ? ਹਾਂਜੀ ਮੈਂ ਹੁੰਦਾ ਜੀ। ਤੁਸੀਂ ਹੁੰਦੇ ਹੋ ਨਾ? ਹਾਂਜੀ ਨਿਗਰਾਨੀ ਸ਼ਰਾਨੀ ਤੁਸੀਂ ਕਰਦੇ ਹੋ? ਹਾਂਜੀ। ਬਈ ਫਿਰ ਤੇ ਵਧੀਆ ਹੋ ਗਿਆ। ਕੀ ਨਾਂ ਤੁਹਾਡਾ? ਮੁਹੰਮਦ ਸੁਲਤਾਨ। ਮੁਹੰਮਦ ਸੁਲਤਾਨ ਸਾਹਿਬ, ਵਾਹ ਜੀ ਵਾਹ। ਇਹ ਵੀ ਹਨ ਤਰੇਕਾਂ ਲਾਈਆਂ ਨੇ ਇੱਥੇ ਨਾ, ਤਰੇਕਾਂ ਲਾਈਆਂ ਨੇ ਉਹ ਵਿੱਚ, ਉਹਨਾਂ ਵਿੱਚੋਂ ਪੁੱਟ ਕੇ ਨਾ ਉਹ ਵਿੱਚ ਇਹ ਪਨੀਰੀ ਟਾਈਪ ਹੈ? ਪਨੀਰ ਹੈ। ਇਹ ਪਿਆਜ਼ ਕੀ ਬਾਤ ਹੈ ਜੀ। ਇੱਥੋਂ ਪੁੱਟ ਕੇ ਨਾ ਤਰੇਕਾਂ ਹੂੰ। ਤੇ ਉਧਰੋਂ ਲਾਈਆਂ, ਮੈਂ ਕੋਈ ਸਾਲ ਦੋ ਉੱਥੇ ਰਹਿਣਗੇ ਨਾ, ਆਹੋ। ਫਿਰ ਉਹ ਵੱਡੀਆਂ ਹੋਣਗੀਆਂ, ਫਿਰ ਕੱਢ ਕੇ ਅੱਗੇ ਲਾਵਾਂਗੇ। ਨਹੀਂ ਨਹੀਂ, ਇਹ ਜੀ ਬਿਹਤਰੀਨ, ਤੁਸੀਂ ਸਹੀ ਕੀਤਾ, ਸਹੀ ਤੁਹਾਡਾ। ਵੇਖੋ ਜੀ, ਇਹ ਸਾਡੇ ਇੱਕ ਮੁਸਲਮਾਨ ਦੋਸਤ ਨੇ, ਲੇਕਿਨ ਇਹ ਬੜੇ ਅੱਛੇ ਤਰੀਕੇ ਨਾਲ ਇਹਨਾਂ ਇਸ ਸਮਾਧੀਆਂ ਤੇ ਜਿਹੜੇ ਹੈਗੇ ਨੇ ਉੱਥੇ ਇਹਨਾਂ ਦੀ ਨਿਗਰਾਨੀ ਕਰਦੇ ਨੇ ਕਿ ਤਾਂ ਕਿ ਇੱਥੇ ਐਵੇਂ ਕੋਈ ਕਬਜ਼ਾ ਕੁਬਜ਼ਾ ਨਾ ਕਰ ਜੇ। ਕਿਉਂ ਜੀ? ਇਹ ਹੀ ਹੁੰਦਾ ਨਾ। ਵਾਹ। ਤੇ ਮੇਲਾ ਕਿਦੋਂ ਕੁ ਲੱਗਦਾ ਹੁੰਦਾ ਇੱਥੇ? 14 ਅਗਸਤ 14 ਅਗਸਤ ਨੂੰ ਮੇਲਾ ਲੱਗਦਾ ਹੁੰਦਾ ਤੇ ਵਾਹ ਭੰਡਾਰਾ ਸ਼ਰਾ ਪੱਕਦਾ। ਭੰਡਾਰਾ ਭੱਜਦਾ, ਸਰਦਾਰ ਹੁੰਦੇ ਨੇ। ਵਾਹ ਜੀ ਵਾਹ। ਤੇ ਕੀ ਤੁਹਾਨੂੰ ਉਹਨਾਂ ਆਖਿਆ? ਉਹਨਾਂ ਮੈਂ ਕਿਹਾ ਇੱਕ ਚੱਕਰ ਲਾਣਾ ਮਦੀਨੇ ਦਾ। ਅੱਛਾ, ਸਰਦਾਰਾਂ ਨੂੰ? ਹਾਂ, ਉਹਨਾਂ ਹਲਵਾਵਾਂਗੇ। ਬੜੀ ਗੱਲ ਜੀ। ਸਰਦਾਰ ਤੁਹਾਨੂੰ ਅਗਰ ਮਦੀਨੇ ਪਏ, ਉਹਨਾਂ ਨੂੰ ਪਤਾ ਨਾ ਕਿ ਤੂੰ ਮੁਸਲਮਾਨ, ਤੂੰ ਤਾਂ ਮਦੀਨੇ ਹੀ ਜਾਣਾ ਨਾ। ਵਾਹ ਜੀ। ਤੇ ਉਹਨੂੰ ਮਿਲੋ ਜਾ ਕੇ ਇੱਥੇ ਜਿਹੜੇ ਹੈਗੇ ਨੇ ਕਰਤਾਰਪੁਰ ਤੁਸੀਂ। ਨਹੀਂ ਹੁੰਦੇ ਨੇ ਇੱਥੇ, ਪੂਰਬ ਵਾਲੇ ਹੁੰਦੇ ਨੇ। ਉਹ ਪਰਲਾ ਖੁੱਲਾ ਗਰਾਊਂਡ ਨਹੀਂ ਉਹ ਜਿਹੜੀ ਗਰਾਊਂਡ ਹੈ ਇਹਦੇ ਵਿੱਚ, ਕੀ ਲਾ ਦਈਏ ਇੱਥੇ? ਇਹਦੇ ਵਿੱਚ ਬੂਟੇ ਲਾਉਣ ਲੱਗੇ ਹਾਂ। ਬੂਟੇ ਲਾਉਣ ਲੱਗਿਆ, ਵਾਹ ਜੀ ਵਾਹ। ਨਿਆ ਖੂਬਸੂਰਤ ਫਿਰ ਇਲਾਕਾ ਹੋ ਜਾਏਗਾ। ਹਾਂਜੀ ਸਹੀ ਹੈ। ਤੇ ਪਹਿਲਾਂ ਇੱਥੇ ਬੂਟੇ ਸ਼ੁਰੂ ਵੀ ਲੱਗੇ ਹੁੰਦੇ ਨੇ ਕਿ ਝਾੜ ਹੀ ਹੁੰਦੀ ਸੀ? ਝਾੜ ਬਿਲਕੁਲ, ਤੁਹਾਡੇ ਤੋਂ ਪਹਿਲਾਂ ਮਤਲਬ? ਬਿਲਕੁਲ ਝਾੜ। ਤੇ ਫਿਰ ਆ ਕੇ ਮਿਹਨਤ ਕੀਤੀ? ਹਾਂ, ਸਾਰੇ ਜੀ ਮਿਹਨਤ ਕੀਤੀ ਹੈ। ਕਿੰਨੀ ਕੁ ਮਿਹਨਤ ਕੀਤੀ? ਮਿਹਨਤ ਫਿਰ ਤੁਹਾਡੇ ਸਾਹਮਣੇ ਹੀ ਹੈ ਨਾ। ਆਹੋ ਆਹ ਸਹੀ ਹੈ ਜੀ। ਹਾਂਜੀ, 14 ਅਗਸਤ ਨੂੰ ਮੇਲਾ ਹੁੰਦਾ, ਉੱਤੇ ਲਿਖਿਆ ਮੇਲਾ। ਆਹੋ। ਅੱਛਾ ਜੀ, ਇਹ ਜਿਹੜੀ ਅੰਦਰ ਕੀ ਅੰਦਰ ਸਮਾਧੀ ਜੀ? ਇਹ ਬਾਬੇ ਦਾ ਨਿਸ਼ਾਨ ਜਿੱਥੇ ਬਾਬਾ ਫਕੀਰ ਚੰਦ। ਹਾਂ। ਤੇ ਬਾਬੇ ਦੇ ਬਾਰੇ ਕੀ ਤੁਸੀਂ ਜਾਣਦੇ, ਕੀ ਸੁਣਿਆ ਬਜ਼ੁਰਗਾਂ ਕੋ? ਇਹ ਇੱਥੋਂ ਦੇ ਸ਼ੁਰੂ ਦੇ? ਹਾਂ, ਇੱਥੋਂ ਦੇ ਨੇ ਬਾਬੇ। ਇਹ ਜਿੱਥੇ ਵੇਖੋ ਬਾਬਾ ਦਾ ਨਾਮ ਲਿਖਿਆ ਦਾ ਤੇ ਨਾਲ ਕੋਲੀ ਬਾਬਾ ਫਕੀਰ ਚੰਦ ਜੀ। ਭਾਈ ਕੀ ਹਾਲ ਠੀਕ ਹੋ? ਉਹ ਨਹੀਂ ਜੀ, ਇੰਟਰਵਿਊ ਕਰ ਸਾਡਾ। ਇਹ ਜੀ ਬਾਹਰ ਸਮਾਧੀਆਂ ਨੇ ਇਸ ਇਲਾਕੇ ਦੇ ਵਿੱਚ ਜਿਹੜੀਆਂ ਅੱਛੀ ਹਾਲਤ 'ਚ ਨੇ, ਨਹੀਂ ਤਾਂ ਢੱਠ ਟੁੱਟ ਗਈਆਂ। ਕਿ ਚੱਲ ਆਪਣਾ ਡੇਰਾ ਸ਼ੇਰਾ ਕੋਲ ਤੇ ਚਲੋ ਕੰਮ ਸ਼ਮ ਕਰਕੇ ਤੇ ਫਿਰ ਤੇ ਤੁਸੀਂ ਤੇ ਆਪਣਾ ਜਿਹੜਾ ਹੈਗਾ ਕੋਈ ਤੁਹਾਨੂੰ ਮੁਆਵਜ਼ਾ ਦੇ ਨਾ, ਤਨਖਾਹ ਤੇ ਨਾ ਮਿਲਦੀ? ਨਹੀਂ, ਕੋਈ ਮੁਆਵਜ਼ਾ ਨਹੀਂ। ਤੇ ਉਂਝ ਹੀ ਮਤਲਬ ਤੁਸੀਂ ਇਹਦੀ ਰਖਵਾਲੀ ਕਰਦੇ ਹੋ? ਹਾਂਜੀ ਹਾਂਜੀ। ਤੇ ਤੁਹਾਨੂੰ ਪਤਾ ਕਿ ਹਿੰਦੂ ਸਿੱਖਾਂ ਦੀ ਜਿਹੜੀਆਂ ਹੈਗੀਆਂ ਨੇ ਸਮਾਧੀਆਂ, ਲੇਕਿਨ ਉਸ ਦੇ ਬਾਵਜੂਦ ਆਖੀਦਾ ਕਿ ਮਜ਼ਹਬ ਤੇ ਸਾਰਿਆਂ ਦੇ ਨਾ, ਜ਼ਾਹਰ ਜੀ। ਤੇ ਤਾਂ ਹੀ ਫਸ ਕਰਦੇ ਹੋ। ਬਿਲਕੁਲ ਤਾਂ ਹੀ ਕਰਨੀ ਹੈ। ਵਾਹ ਜੀ ਵਾਹ। ਲਓ ਜੀ, ਇਹ ਦੋਸਤ ਸਾਡੇ ਨੇ। ਕਿਉਂ ਸਾਨੂੰ ਇਹਨਾਂ ਦੇ ਕੁਝ ਆਖੇ ਨਹੀਂ ਫਕੀਰਾਂ ਨੇ, ਸਾਨੂੰ ਮਿਲਦਾ ਹੀ ਇੱਥੋਂ ਕੁਝ, ਜਾਂਦਾ ਨਹੀਂ ਸਾਡੇ ਕੋਲੇ। ਵਾਹ ਜੀ ਵਾਹ, ਹਾਂਜੀ ਸਹੀ ਹੋ ਗਿਆ। ਤੇ ਇਧਰ ਥੋੜਾ ਇਧਰ ਵੀ ਕੁਝ ਲਾਓਗੇ ਕੋਈ ਬੂਟਾ ਸ਼ੂਟਾ ਕਿ ਨਹੀਂ? ਹਾਂ, ਇੱਥੇ ਬੂਟੇ ਲਾਣੇ ਨੇ ਇਸ ਜਗ੍ਹਾ ਤੇ। ਅੱਛਾ, ਇਸ ਜਗ੍ਹਾ ਇਹ ਸਾਰੇ ਬੂਟਿਆਂ ਵਾਸਤੇ ਬਾਗ ਬਣ ਜਾਏਗਾ ਬਗੀਚਾ? ਇੱਥੇ ਬਿਲਕੁਲ ਲੈਣਾ ਦੇ ਹਿਸਾਬ ਸਿਰ ਬੂਟੇ ਲੱਗਣਗੇ, ਫਲ ਦੇ ਲੱਗਣਗੇ, ਦੂਸਰੇ ਲੱਗਣਗੇ। ਲਓ ਜੀ, ਇਹ ਜਿਹੜੀਆਂ ਇੱਥੇ ਸਮਾਧੀਆਂ ਬਣੀਆਂ ਨੇ, ਇੱਥੇ ਇਹਨੂੰ ਬਾਗ ਬਣਾਇਆ ਜਾਏਗਾ। ਤੇ ਆਪਣੀ ਮਦਦ ਦੇ ਦੋਸਤ ਹੈਗੇ ਨੇ, ਇਹਨਾਂ ਨੇ ਕਿਹਾ, ਭਾਈ ਹੈਗੇ ਨੇ, ਇਹਨਾਂ ਕਿਹਾ ਜੀ ਇੱਥੇ ਅਸੀਂ ਇਹਦੀ ਹਿਫਾਜ਼ਤ ਕਰਨੇ ਆ, ਫੀਸ ਬਿਰਲਾ, ਕੋਈ ਮੁਆਵਜ਼ਾ ਨਹੀਂ, ਕੋਈ ਲਾਲਚ ਨਹੀਂ, ਸਿਰਫ ਇਹ ਕਿ ਇਹ ਚਲੋ ਕਿਸੇ ਦੀਆਂ ਇਬਾਦਤਗਾਹਾਂ ਤੇ ਹੈ ਹੀ ਨੇ ਨਾ। ਤੇ ਇਹ ਇਹਨਾਂ ਨੇ ਇੱਥੇ ਲਾਇਆ ਕੁਝ ਚੀਜ਼ਾਂ। ਤੇ ਇਹ ਜਨਾਬ, ਇਹ ਜਿਹੜਾ ਏਰੀਆ ਇੱਥੇ ਵੀ ਕਹਿੰਦੇ ਨੇ ਕਿ ਅਸੀਂ ਜਿਹੜਾ ਨਾ ਇੱਥੇ ਫਲ ਵਾਲੇ ਤੇ ਫੁੱਲਾਂ ਵਾਲੇ ਬੂਟੇ ਛੂਟੇ ਲਾ ਕੇ ਨਾ ਤੈਨੂੰ ਬਿਹਤਰੀਨ ਕਰ ਦਾਂਗੇ। ਇਹ ਜਨਾਬ ਸਮਾਧੀ ਦੇ ਅੰਦਰ ਕੋਈ ਤਮੂੜੀ ਸ਼ਮੂੜੀ ਤੇ ਨਹੀਂ ਲੱਗੀਆਂ? ਇਹ ਜਨਾਬ ਅੰਦਰ ਦੱਸੋ ਨਾ ਕਿ ਇਹਨਾਂ ਦੇ ਦਰਵਾਜ਼ੇ ਲੱਗ ਜਾਂਦੇ, ਇਹ ਵੀ ਮਹਫੂਜ਼। ਆਹੋ, 1 2 3 4 5 6 7। ਲੋ ਜੀ, ਇਹ 7 ਜਿਹੜਾ ਨਾ ਇਹਦੇ ਜਿਹੜੇ ਹੈਗੇ ਨੇ ਦੀਆ ਬਤੀਆ ਜਾਂ ਜੋ ਵੀ, ਮੈਂ ਹੁਣ ਕੋਈ ਲਫ਼ਜ਼ ਆਪਣੇ ਕੋਲੋਂ ਗਲਤ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਕਿਉਂਕਿ ਇਹਨਾਂ ਨੂੰ ਕੀ ਕਿਹਾ ਜਾਂਦਾ ਉਹ ਮੈਨੂੰ ਨਹੀਂ ਪਤਾ, ਇਸ ਲਈ ਮੈਂ ਨਹੀਂ ਅੱਗੇ ਜ਼ਿਆਦਾ ਇਸ ਬਾਰੇ ਗੁਫ਼ਤਗੂ ਕਰਦਾ। ਇੱਧਰ ਬੂਟੇ ਆ, ਇੱਧਰ ਵੀ ਹੈ ਨੇ ਜੀ। ਇਹ ਜੀ ਬੈਕ ਸਾਈਡ ਆ ਗਈ। ਇੱਧਰ ਵੀ ਚਲੋ ਵਾੜ ਛਾੜ ਵੀ ਲਾਈ ਹੈ ਕਿ ਜਾਨਵਰ ਬੱਕਰੀਆਂ ਸ਼ੱਕਰੀਆਂ ਨਾ ਆਉਣ ਇੱਧਰ। ਤੇ ਇਹ ਜਨਾਬ ਇਹਦੀ ਬੈਕ ਸਾਈਡ ਆ ਗਈ। ਤੇ ਇਹਦੇ ਵਿੱਚ ਕੀ ਹੈ ਜੀ? ਇਹ ਸਾਰੀ ਇਸ ਤਰ੍ਹਾਂ ਖਾਦੀ ਨੇ, ਤਕਰੀਬਨ ਨਿਸ਼ਾਨ ਨੇ। ਆ ਜੀ ਸਾਰੀ ਬਾਤ ਹੈ ਕਿ ਬਾਹਰੋਂ ਲੋਗੋ ਨਾ ਬਸ ਨਿਸ਼ਾਨ ਕੀ ਬਣਾਉਂਦੇ ਆ ਨਹੀਂ ਐਸੇ ਹੈ। ਲਓ ਜੀ, ਇਹ ਵੀ ਹੈ ਨਾ, ਇਹ ਦਰਵਾਜ਼ੇ ਲੱਗਣੇ ਚਾਹੀਦੇ ਨੇ ਇੱਥੇ। ਜਿਹੜੇ ਦਰਵਾਜ਼ੇ ਲੱਗ ਜਾਣ, ਇਹ ਵੀ ਇੱਕ ਆ ਗਈ ਜੀ ਇਹ। ਵਾਹ ਜੀ ਵਾਹ, ਇਹ ਵੀ ਮਰਦਮਸ਼ੁਮਾਰੀ ਦੀਆਂ ਚੀਜ਼ਾਂ ਆਈਆਂ ਨੇ। ਇਹ ਜਨਾਬ ਇਹਦਾ ਅੰਦਰੋਂ ਹੱਥ ਆ। ਤੇ ਇਹਦਾ ਜਿਹੜਾ ਗੁੰਬਦ ਪਿੱਛੇ ਜੀ ਟੁੱਟ ਗਿਆ ਸੀ ਉੱਤੋਂ, ਰੱਖਿਆ
ਸੰਭਾਲਿਆ? ਹਾਂਜੀ ਉਹਨੂੰ ਉੱਤੇ ਹੁਣ ਲਾਉਣਾ। ਆਹੋ ਉਹ ਲੱਗ ਜਾਏਗਾ ਨਾ। ਹਾਂਜੀ ਨਵਾਂ ਲਵਾਉਣਾ, ਨਵਾਂ ਬਿਲਕੁਲ ਨਵਾਂ। ਬਸ ਇਹਦੇ ਵਿੱਚ ਸਮਾਨ ਸਮੂਨ ਕਿਸੇ ਤਰੀਕੇ ਨਾਲ ਕਢਵਾ ਦਿਓ ਤੇ ਫਿਰ ਬੇਹਤਰੀ। ਇਹ ਇੱਕੋ ਹੀ ਹੈ ਜਿਹਦੇ ਵਿੱਚ ਗੰਦਮੰਦ ਰੱਖਿਆ, ਬਾਕੀ ਜਿਹੜਾ ਨਾ ਸਾਰਾ ਇਹ ਵੀ ਕਢਾਣੇ। ਤੇ ਇਹ ਇਹਦੇ ਬਾਰੇ ਚ ਕੀ ਦੱਸਦੇ ਨੇ ਬਜ਼ੁਰਗ? ਇਹ ਕੀ ਹੈਗਾ ਸੀ? ਇਹ ਕੁਝ ਵੀ ਨਹੀਂ, ਤੁਸੀਂ ਬਾਬਾ ਨੇ ਦੇਖੀ ਉਹਨੇ ਵੈਸੇ ਹੀ ਬਣਾਈ ਸੀ ਆਪਣੇ ਕਿ ਮੈਂ ਜਦੋਂ ਮਰਨਾ ਹੈ ਨਾ ਹਾਂ ਤੇ ਇਹ ਮੈਂ ਆਪਣੀ ਕਬਰ ਬਣਾਉਣ ਲੱਗਾ, ਲੇਕਿਨ ਉਹ ਜਦੋਂ ਮਰਿਆ ਤੇ ਲਾਹੌਰ ਅੱਛਾ, ਕਿ ਬਾਬੇ ਨੇ ਕਬਰ ਆਪਣੀ ਪਹਿਲਾਂ ਹੀ ਤਿਆਰ ਕਰ ਲਈ ਸੀ। ਪਹਿਲਾਂ। ਅੱਛਾ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਖੂਹ ਵਿਖਾਸ਼ੋ, ਕਿੱਥੇ ਹੁੰਦਾ ਸੀ ਖੂਹ ਜਿਹੜਾ ਤੁਸੀਂ ਵੇਖਿਆ ਆਪਣੀ ਅੱਖੀ? ਉਹ ਹਾਂ ਖੂਹ ਵੇਖਿਆ। ਕਿੱਥੇ ਕਰਕੇ ਹੁੰਦਾ ਸੀ? ਖੂਹ ਹੈ ਸਾਹਮਣੇ, ਇਹ ਬੋਰਡ ਦੇ ਕੋਲ। ਲਓ ਜੀ ਇੱਥੇ ਖੂਹ ਇੱਕ ਹੁੰਦਾ ਸੀ, ਤੇ ਖੂਹ ਤੋਂ ਪਾਣੀ ਪੀਣ ਵਾਲਾ ਪੀਣ ਵਾਲਾ ਜਿਹੜੇ ਲੋਕੀ ਲੈ ਜਾਣ ਘਰਾਂ 'ਚ ਵੀ ਇਸਤੇਮਾਲ ਕਰਨ। ਲਓ ਜੀ ਇੱਥੇ ਹੁੰਦਾ ਸੀ ਖੂਹ। ਕਿੱਥੇ ਕਰਕੇ ਹੁੰਦਾ ਸੀ ਜੀ? ਇਹ ਸਾਹਮਣੇ ਇੱਥੇ। ਇਹ ਖੂਹ। ਅੱਛਾ ਇੱਥੇ ਖੂਹ ਹੁੰਦਾ ਸੀ ਇਹ ਜਗ੍ਹਾ ਤੇ। ਤੇ ਇਹ ਕੀ ਲੋਹਾ? ਇਹ ਜਿਹੜਾ ਹੈਗਾ ਕੀ ਕਾਦੀ ਹੈ? ਇਹ ਵੈਸੇ ਮੈਂ ਉਹਨੇ ਪੁਰਾਣੀ ਕਿ ਨਵੀਂ? ਇਹ ਤਾਂ ਨਵੀਂ ਲੱਗਦੀ ਹੈ। ਆਪ ਤੋਂ ਪਹਿਲੇ ਜੀ ਇਹ ਚੀਜ਼ ਬਣੀ। ਲਓ ਜੀ ਇੱਥੇ ਖੂਹ ਹੁੰਦਾ ਸੀ, ਤੇ ਇਹ ਨਾਲ ਹੀ ਜਿਹੜੀਆਂ ਨਾ ਇਹ ਸਾਰਾ ਏਰੀਆ ਇਹ ਹੈਗਾ ਸਮਾਧੀਆਂ ਦਾ। ਤੇ ਤਲਾਬ ਕਿਹੜੀ ਸਾਈਡ ਤੇ ਜੀ? ਤਲਾਬ ਦਾ। ਆਹ ਇਹ ਤਲਾਬ ਜੀ ਹੁਣ ਤੇ ਪੂਰਿਆ ਗਿਆ ਅਨਫੋਰਚੂਨੇਟਲੀ, ਕਿਉਂਕਿ ਕਾਬਲ ਇਸਤੇਮਾਲ ਨਹੀਂ ਰਿਹਾ ਤੇ ਪੂਰਿਆ। ਇਹ ਕਿੰਨਾ ਰਕਬਾ ਸੀ ਤਲਾਬ ਦਾ ਜੀ? ਤਲਾਬ ਦਾ ਹੈ ਕੋਈ 2.5-3 ਕਿੱਲਾ ਵਾ। 2.5-3 ਕਿੱਲਾ ਦਾ ਰਕਬਾ ਜਨਾਬ। ਇਹ ਦੇਖੋ, ਤੇ ਇਹਦਾ ਕੋਈ ਇੱਟਾਂ ਸ਼ੀਟਾਂ ਹੈ ਨੇ ਪੁਰਾਣੀਆਂ? ਹਾਂ ਇਹ ਕੀ ਹੈ? ਛੜੀ ਬਣੀ ਸੀ ਇਹ ਥੱਲੇ ਇੱਟੀ ਹੈ। ਅੱਛਾ ਇੱਕ ਹੈ, ਇੱਕ ਹੈ। ਅੱਛਾ ਥੱਲੇ ਜਾਣ ਲਈ ਪੌੜੀਆਂ? ਹਾਂਜੀ ਥੱਲੇ ਜਾਣ ਨੂੰ ਪੌੜੀਆਂ। ਠੀਕ ਹੋ ਗਿਆ। ਇਹ ਥੋੜਾ ਦੱਸੋ ਨਾ ਉਹਨਾਂ ਨੂੰ ਕਿ ਇਹ ਮਤਲਬ ਕਿ ਅਗਰ ਸਫਾਈ ਹੋ ਜੇ ਤੇ ਨਹੀਂ ਇਹ ਵੇਖੋ ਜੇ ਸਫਾਈ ਅਗਰ ਹੋ ਜੇ ਤੇ ਇੱਥੇ ਸਾਥੀ ਦਾ। ਆਹੋ ਇਹ ਵੇਖੋ ਬੜਾ ਅੱਛਾ ਹੈ ਪੁਰਾਣਾ। ਵੇਖੋ ਚਾਰਦਾਰੀ ਬਣੀ ਹੈ, ਤੇ ਇਹ ਜਨਾਬ ਸਾਰਾ ਹੁੰਦਾ ਸੀ ਤਲਾਬ ਇੱਥੇ। ਇਹਦੇ ਕੋਲ 3 ਕਨਾਲਾਂ ਜਗ੍ਹਾ, ਤੇ ਇਹ ਨਾਲ ਹੀ ਆ ਪਿਛਲੇ ਪਾਸੇ ਸਾਰਾ ਹਾਤਾ ਜਿਹੜਾ ਨਾ ਇਹ ਸਮਾਧੀਆਂ ਦਾ। ਤੇ ਇੱਥੇ ਸੀ ਖੂਹ, ਤੇ ਇਹ ਹੈਗਾ ਜੀ ਕੋਟਲੀ ਬਾਬਾ ਫਕੀਰ ਚੰਦ। ਅਗਰ ਇਹ ਕੀਤਾ ਜਾਏ ਤੇ ਫਿਰ ਦੁਬਾਰਾ ਆਉਂਦਾ। ਆਹੋ ਜੀ ਵੇਖੋ ਇਹ ਤੁਸੀਂ ਨਾ ਤੁਹਾਨੂੰ ਥੋੜਾ ਜਿਹਾ ਠੀਕ ਆ। ਇੱਥੇ ਵਿਸਾਖੀ ਲੱਗਦੀ ਹੁੰਦੀ ਸੀ ਪਹਿਲੇ ਲੱਗਦੀ ਸੀ, ਬਜ਼ੁਰਗ ਦੱਸਦੇ ਨੇ। ਹੁਣ ਵੀ ਲੱਗਿਆ ਜੀ। ਅਗਰ ਇਹ ਸਫਾਈ ਹੋ ਜੇ ਨਾ। ਸਕੂਲ ਪੁਰਾਣਾ ਕਿਹੜਾ ਹੈਗਾ ਇੱਥੇ ਕੋਈ? ਪੁਰਾਣਾ ਸਕੂਲ ਹੈ ਸਾਹਮਣੇ। ਤੇ ਇਹ ਕਮਰੇ ਪੁਰਾਣੇ ਹੈ ਨੇ ਕਿ ਨਹੀਂ? ਨਹੀਂ ਆਹ ਇੱਕ ਹੈ ਕਮਰਾ ਪੁਰਾਣਾ। ਇੱਕ ਹੈਗਾ। ਹਾਂਜੀ। ਅੱਛਾ ਇਹ ਜਨਾਬ ਆ ਗਿਆ ਇਹ ਸਾਰਾ ਤਲਾਬ ਤੁਹਾਨੂੰ ਵਿਖਾਲਨੇ ਆ ਵੀ ਜਿਹੜਾ ਇੱਥੇ ਇਸ਼ਨਾਨ ਕਰਦੇ ਨੇ ਸਾਨੂੰ। ਤੇ ਇਹ ਬਿਲਕੁਲ ਇੱਕ ਨਾ ਇਹ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਕੋਲ ਸਮਾਧੀਆਂ ਨੇ। ਲੋ ਜੀ ਇਹ ਤਲਾਬ ਦੀ ਛੋਟੀ ਟਾਇਲ ਇੱਥੇ ਲੱਗੀ ਹੈ, ਨਾਨਕਸ਼ਾਹੀ ਇੱਟ। ਤੇ ਇਹ ਅੱਗੇ ਤਲਾਬ ਹੈ, ਤੇ ਇਹ ਜਿਹੜੀ ਇੱਥੇ ਇਹਦੀ ਦੀਵਾਰ ਹੈਗੀ ਹੈ ਨਾ, ਇਹ ਦੇਖੋ ਇਹ ਵੀ ਛੋਟੀ ਇੱਟ ਨਾਲ ਬਿਲਕੁਲ ਛੋਟੀ ਇੱਟ ਜਿਹੜੀ ਨਾ ਉਹ ਲੱਗੀ ਹੈ। ਇਹ ਤੋੜ ਦੀਵਾਰ ਹੈਗੀ ਉਦਾਂ ਤੱਕ। ਅੱਗੋਂ ਫਿਰ ਜਾ ਕੇ ਨਾ ਤੇ ਇਸ ਸਾਈਡ ਨੂੰ ਤੇ ਇਹ ਹੁਣ ਬਿਲਕੁਲ ਪੂਰਿਆ ਗਿਆ, ਰੂੜੀਆਂ ਲੱਗ ਗਈਆਂ ਨੇ, ਠੀਕ ਹੈ ਨਾ। ਲੇਕਿਨ ਇਹ ਦੇਖੋ ਇਹ ਛੋਟੀ ਛੋਟੀ ਇੱਟ ਜਿਹੜੀ ਹੈ ਨਾ ਇਹ ਲੱਗੀ ਹੈ।